अस्सलाम वालेकुम जी। उम्मीद करना वा कि सारे दोस्त अहबाब खैरियत दे नाल होणगे। एक पंजाबी दी कहावत है कि सरफा करके सुत्ती ते आटा लै गई कुत्ती। ਜਿਹੜੇ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਮਿਡਲ ਕਲਾਸ ਫੈਮਲੀਜ਼ ਨੇ ਨਾ ਜੀ, ਉਹਨਾਂ ਦਾ ਇਹ ਹਿਸਾਬ ਹੁੰਦਾ ਕਿ ਬੰਦੇ ਜਿਹੜੇ ਨੇ ਉਹਨਾਂ ਦੇ ਮਰਦ ਉਹਨਾਂ ਨੇ ਤੇ ਕਿਤੇ ਡਿਊਟੀਆਂ ਤੇ ਜਾਣਾ ਹੁੰਦਾ, ਤਨਖਾਹਦਾਰ ਹੁੰਦੇ ਨੇ ਵਿਚਾਰੇ, ਪਾਬੰਦ ਹੁੰਦੇ ਨੇ। ਪਿੱਛੇ ਜਿਹੜੀਆਂ ਘਰ ਬੀਬੀਆਂ ਹੁੰਦੀਆਂ ਨੇ ਨਾ, ਉਹ ਬੀਬੀਆਂ ਵਿਚਾਰੀਆਂ ਨੇ ਘਰ ਦੇ ਕੰਮ ਹੀ ਇੰਨੇ ਕੁ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਹੀ ਉਹਨਾਂ ਦੀ ਸਾਰੀ ਦਿਹਾੜੀ ਲੰਘ ਜਾਂਦੀ। ਉਹ ਜਦੋਂ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਾਉਂਦੇ ਨੇ ਨਾ, ਉਹਨਾਂ ਦੇ ਕੋਲ ਆਪਣੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਬੱਚਿਆਂ ਨੂੰ ਸਕੂਲੇ ਛੱਡਣ ਜਾਂ ਲੈਣ ਜਾਣ। ਮਾਵਾਂ ਨੇ ਘਰ ਦੇ ਕੰਮ ਮੁਕਾਣੇ ਹੁੰਦੇ ਨੇ, ਪਿਓਾਂ ਨੇ ਕੰਮਾਂ ਆਪਣਿਆਂ ਤੇ ਜਾਣਾ ਹੁੰਦਾ, ਖਾਣਾ ਛਾਣਾ ਯਾਨੀ ਬਥੇਰਾ ਵਕਤ ਹੁੰਦਾ। ਉਹ ਫਿਰ ਵੇਂਦੇ ਨੇ ਕਿ ਗਲੀ ਦੇ ਵਿੱਚੋਂ ਰੋਜ਼ ਰਕਸ਼ਾ ਕਿਹੜਾ ਲੰਘਦਾ ਜਿਹੜਾ ਉੱਥੇ ਸਕੂਲੇ ਸਾਡੇ ਬੱਚਿਆਂ ਨੂੰ ਛੱਡੇਗਾ। ਸਕੂਲ ਵੀ ਘਰਾਂ ਤੋਂ ਦੂਰ ਹੀ ਹੁੰਦੇ ਨੇ, ਜਾਂ ਅਗਰ ਪਿੰਡਾਂ ਦੇ ਨੇ ਤੇ ਪਿੰਡਾਂ 'ਚ ਵੀ ਇੰਜੀ ਇੱਕ ਪ੍ਰਾਈਵੇਟ ਸਕੂਲ ਜਿਹੜੇ ਨੇ ਨਾ, ਉਹ ਇੱਕ ਪਿੰਡ 'ਚ ਕੋਈ ਵੀ ਨਹੀਂ, ਉਦੋਂ ਅਗਲੇ ਪਿੰਡ 'ਚ ਨੇ ਜਾਂ ਕਸਬਿਆਂ 'ਚ ਨੇ। ਉਹ ਹੁਣ ਕੀ ਕਰਦੇ ਨੇ ਕਿ ਉਹ ਕੋਸ਼ਿਸ਼ ਕਰਦੇ ਨੇ ਕਿ ਕੋਈ ਰਕਸ਼ਾ ਇੰਜ ਦਾ ਵੇਖੀਏ ਜਿਹੜਾ ਅੱਗੇ ਹੀ ਉਧਰ ਜਾਂਦਾ ਹੋਵੇ। ਹੁਣ ਉਹ ਰਕਸ਼ਾ ਲੱਭਦੇ ਨੇ ਜਿਹੜਾ ਬੂਹੇ ਗਰੋਜ ਲੰਘਦਾ, ਚਲੋ ਇੱਥੋਂ ਬਾਲਾਂ ਨੂੰ ਬਹਾ ਕੇ ਲੈ ਜਾਏਗਾ। ਹੁਣ ਉਹ ਪਿੱਛੋਂ ਹੀ ਲੱਦ ਕੇ ਆਉਂਦਾ 20 22 24 ਬਾਲ ਉਹਨੇ 6 ਸੀਟਰ ਤੇਜ਼ ਰਫ਼ਤਾਰ ਰਕਸ਼ੇ ਦੇ ਵਿੱਚ ਅਗਰ ਪਾਏ ਹੋਣ, ਉਹਨੇ ਤੁਹਾਡੇ ਬਾਲ ਨੂੰ ਕਿੱਥੇ ਪਾਣਾ? ਤੁਹਾਡਾ ਦਿਮਾਗ ਨਹੀਂ ਕੰਮ ਕਰਦਾ, ਅਕਲ ਹੀ ਕੋਈ ਨਹੀਂ ਤੁਹਾਡੇ ਵਿੱਚ ਕਿ ਤੁਹਾਡਾ ਬੱਚਾ ਹੈ ਜਿਹਦੇ ਲਈ ਤੁਸੀਂ ਸਾਰਾ ਵਕਤ ਪੈ ਕਰਦੇ ਹੋ, ਫਾਹੇ ਲੱਗੇ ਹੋ, ਕੰਮ ਤੇ ਜਾਂਦੇ ਹੁੰਦੇ ਹੋ, ਉਹਨੂੰ ਤੁਸੀਂ ਇੰਜ ਦੀ ਗੱਡੀ ਤੇ ਪਛਾੜ ਦਿਓ ਕਿ ਜਿਹੜੀ ਗੱਡੀ ਦਾ ਡਰਾਈਵਰ ਹੀ ਕੋਈ ਨਹੀਂ। ਇਹ ਹੀ ਤੁਸੀਂ ਸਮਝ ਲਵੋ ਕਿ ਡਰਾਈਵਰ ਕੀ ਹੈ ਕਿ ਇੱਕ ਤੇ ਇਹਨਾਂ ਰਕਸ਼ਿਆਂ ਦੇ ਡਰਾਈਵਰ ਵੀ ਭੈੜੇ ਹੀ ਹੁੰਦੇ ਨੇ, ਅੱਗੋਂ ਰਕਸ਼ਿਆਂ ਦੀ ਹਾਲਤ ਕੋਈ ਨਹੀਂ ਹੁੰਦੀ। ਰਕਸ਼ੇ ਦੇ ਵਿੱਚ ਕਿੰਨੀਆਂ ਸੀਟਾਂ ਹੁੰਦੀਆਂ ਨੇ? 6 ਜਾਂ 2 ਅਗਲੀਆਂ ਲਾ ਲਓ ਤੁਸੀਂ, 8 ਸੀਟਾਂ। ਹੁਣ ਅੱਜ ਸਵੇਰ ਕੀ ਹੋਇਆ ਵੇ ਕਿ ਸਾਡੇ ਬੂਹੇ ਦੇ ਅੱਗੇ ਨਾ ਜੰਪ ਬਣੇ ਆਵੇ ਘਰ ਅੱਗੇ। ਉਹ ਮੈਂ ਘਰੋਂ ਬਾਹਰ ਨਿਕਲਿਆ ਜਾਂ ਤੋ ਰਕਸ਼ਾ ਨਾ ਇੰਜੀ ਲੱਦੇ ਆ ਚੰਗਾ ਪਿੱਛੋਂ ਲੈ ਕੇ ਆਉਂਦਾ ਸੀ ਪਿਆ, ਤੋ ਰਕਸ਼ਾ ਵੀ ਨਾ ਕੋਈ ਬੜੀ ਭੈੜੀ ਦੀ ਹਾਲਤ ਦਾ ਸੀ। ਉਹ ਜਿਵੇਂ ਅਗਲਾ ਟਾਇਰ ਅਗਾ ਜੰਪ ਤੋਂ ਲੰਘਿਆ ਨਾ, ਉਹ ਅਗਲਾ ਟਾਇਰ ਨਿਕਲ ਕੇ ਤੇ ਪਰ ਨਾਲੀਏ 'ਚ ਜਾ ਡਿੱਗਾ। ਉਹ ਰਕਸ਼ਾ ਜਿਹੜਾ ਵੇ ਉਹ ਸਲਿੱਪ ਹੋ ਕੇ ਤੇ ਪਰ ਨਾਲ ਸਾਹਮਣੇ ਨਾ ਡੂੰਗੀ ਪੈਲੀ ਹੈ, ਉਹ ਰਕਸ਼ਾ ਪੈਲੀਏ 'ਚ ਜਾ ਡਿੱਗਾ। ਉਹ ਫਿਰ ਪੈਲੀ ਦੇ ਵਿੱਚੋਂ ਫਿਰ ਕੇ ਨਾਲੇ ਸਾਗ ਖੁੱਤਿਆ ਤੇ ਨਾਲੇ ਬਾਲਾਂ ਨੂੰ ਇਕੱਠਿਆਂ ਕਰਦੇ ਰਹੇ ਵਾ। 21 ਬੱਚੇ ਤੇ 22 ਡਰਾਈਵਰ ਸੀ, ਤੁਸੀਂ ਅੰਦਾਜ਼ਾ ਕਰ ਲਵੋ। ਤੇ ਸਾਡੀ ਸੋਚ ਦਾ ਤੁਸੀਂ ਅੰਦਾਜ਼ਾ ਕਰੋ ਕਿ ਅਸੀਂ ਇੰਨੇ ਜੋਗੇ ਨਹੀਂ ਕਿ ਜਿਨ੍ਹਾਂ ਬੱਚਿਆਂ ਲਈ ਸਾਰਾ ਵਕਤ ਕਰਨੇ ਆ ਨਾ, ਉਹਨਾਂ ਨੂੰ ਸਕੂਲੇ ਛੱਡ ਲਵੀਏ ਤੇ ਲੈ ਲਵੀਏ, ਜਾਂ ਕੋਈ ਗੱਡੀ ਇੰਜ ਦੀ ਲਵਾ ਦਵੀਏ, ਜਾਂ ਆਪ ਰਾਹ ਉਂਝ ਦਾ ਬਣਾ ਲਵੀਏ ਕਿ ਅਸੀਂ ਉਹਨਾਂ ਨੂੰ ਛੱਡ ਵੀ ਲਵੀਏ ਤੇ ਲੈ ਵੀ ਆਵੀਏ। ਮਿਹਰਬਾਨੀ ਕਰਕੇ ਨਾ ਜਿਹੜੇ ਇਹ ਮੁਸਤਕਬਿਲ ਦੇ ਸਿਤਾਰੇ ਨੇ ਨਾ, ਜਿਨ੍ਹਾਂ ਲਈ ਤੁਸੀਂ ਸਾਰੇ ਵਕਤ ਕਰਦੇ ਹੋ, ਕਮ ਅਜ਼ ਕਮ ਉਹਨਾਂ ਨੂੰ ਇੰਨੀ ਕੁ ਸਹੂਲਤ ਦਿਓ, ਗੱਡੀ ਉਹਨਾਂ ਨੂੰ ਠੀਕ ਮਿਲੇ। ਕਿਉਂਕਿ ਜਿਹੜੀ ਗੱਡੀ ਵਿੱਚ ਜਗ੍ਹਾ ਹੀ ਕੋਈ ਨਹੀਂ, ਉਹ ਤੁਹਾਨੂੰ ਆਂਦਾ ਲਾ ਦਿਓ, ਤੁਸੀਂ ਉਹਦੇ ਨਾਲ ਆਪਣੇ ਬੱਚੇ ਬਹਾ ਦਿੰਦੇ ਹੋ। ਉਹ ਤੁਹਾਡੇ ਬੱਚੇ ਕਿੱਥੇ ਬਹਿ ਕੇ ਜਾਣਗੇ? ਸ਼ੁਰੂ ਤੋਂ ਹੀ ਬੱਚਿਆਂ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਰਿਸਪੈਕਟ ਨਹੀਂ ਮਿਲਦੀ, ਖਲੋ ਕੇ ਤੇ ਧੱਕੇ ਖਾ ਕੇ ਆਉਣਾ ਜਾਣਾ। ਥੋੜਾ ਜਿਹਾ ਨਾ ਆਪਣੀ ਅਕਲ ਕੋਲੋਂ ਵੀ ਕੰਮ ਲਵੋ ਤੇ ਆਪਣੇ ਬੱਚਿਆਂ ਨੂੰ ਰਿਸਪੈਕਟ ਦਿਓ। ਹੱਸਦੇ ਰਹੋ ਤੇ ਵਸਦੇ ਰਹੋ।